ਬੱਚਿਆਂ ਨੂੰ ਗੱਲਾਂ ਕਰਦਾ ਸੁਣਿਆ ਆਡੀਅנס ਨੂੰ ਕਿ ਉਹ ਭਾਈ ਰਾਮੇ ਨੇ 15 ਲੱਖ ਲਿਆ ਇੱਥੇ ਆਉਣ ਦਾ। ਅੱਛਾ ਜੀ ਇਨਸ਼ਾਅੱਲਾ ਤਾਲਾ ਲਵਾਂਗੇ ਬੱਚੇ 15 ਵੀ ਲਾਂਗੇ। ਲੇਕਿਨ ਸਾਜ ਯਾਰ ਫੈਸਲ ਅਹਿਮਦ ਸਾਹਿਬ ਨੇ ਸ਼ੁਕਰ ਹੈ ਨਾ, ਉਹ 10 ਲੱਖ ਤਾਂ ਮਿਲਿਆ ਹੀ ਨਾ ਤੁਹਾਨੂੰ। ਭਾਈ ਜਿਹੜੇ 30,000 ਦੀ ਇਹਨੇ ਕਮਰੇ 'ਚੋਂ ਦਿਹਾੜੀ ਲਾਈ ਹੈ। ਆਹੋ ਸਾਡੀ ਉਹ ਤੇ ਮੈਂ ਉਦੋਂ ਉੱਥੇ ਵੀ ਰੌਲਾ ਪਿਆ ਇਹਨਾਂ ਦੀ ਜੇਬਾਂ 'ਚ ਉਦੋਂ ਹੈਗਾ ਸੀ 25,000। 60,000 ਰੁਪਇਆ ਮੇਰੇ ਕੋਲ 50,000 ਰੁਪਇਆ ਲਿਆ ਕਿ ਰੂਮ ਲੈਣਾ ਸੀ। ਲੈ ਦਾਨਿਸ਼ ਸਾਹਿਬ ਉਸ ਰੂਮ 'ਚ ਕਸਮ ਚਕਾਲਾ ਮੇਰੇ ਕੋ ਇੱਕ ਦੀਵਾਰ ਵਾਲਾ ਛੋਟਾ ਪੱਖਾ ਨਹੀਂ ਇੰਜ ਹੁੰਦਾ, ਉਹ ਲੱਗਾ ਪੂਰੇ 'ਚ ਏਸੀ ਤੇ ਛੱਡ ਦੇ ਛੱਤ ਤੇ ਪੱਖਾ ਹੀ ਕੋਈ ਨਹੀਂ। ਦੱਸ ਤੂੰ ਹਿਸਾਬ ਇੱਕ ਬਲਬ ਆ ਉਹ ਮੈਂ ਲਾਉਣਾ ਸੀ ਤੇ ਵਾਸ਼ਰੂਮ 'ਚ ਲਾ ਕੇ ਹੱਥ ਧੋ ਲੈਣਾ ਸੀ, ਬਾਹਰ ਆਉਣਾ ਸੀ ਤੇ ਉੱਥੇ ਲਾ ਕੇ ਚਲਾ ਲੈਣਾ ਸੀ। ਉਹ ਬਲਬ ਉਹ ਤੁਹਾਡੀ ਨਾਲ ਡਿਊਟੀ ਹੈ ਕਿ ਤੁਸੀਂ ਜਿੱਥੇ ਜਾਣਾ ਉਹ ਬਲਬ ਨਾਲ ਲੈ ਕੇ ਜਾਣਾ। ਬਈ ਮਰੀ ਚ 골ਡਨ ਕਮਰਾ ਲੈ ਕੇ ਦਿੱਤਾ, 골ਡਨ ਜਿਹਨੂੰ 골ਡਨ ਰੂਮ ਨਹੀਂ ਕਹਿੰਦੇ, ਜਿਹਦਾ ਪਰਦਾ ਗੋਲਡਨ ਪਰਦਾ ਚੁੱਕਣਾ ਤੇ ਵਿਊ ਹੀ ਯਾਰ ਹੋ ਗਏ ਯਾਰ। ਇਹਨਾਂ ਯਾਰ ਕੁਛ ਚੀਜ਼ਾਂ ਲੈ ਸੀ ਹੁੰਦੀਆਂ ਹੁਣ 2600 ਰੁਪਏ ਦਾ ਕਮਰਾ ਸੀ, 2600 ਦਾ। ਇੱਕ ਪੱਖਾ ਉਹ ਵੀ ਇੱਧਰ ਲੱਗਾ ਨੁੱਕਰ 'ਚ, ਉਹਦੀ ਹਵਾ ਲੈਣੀ ਆ ਤੇ ਬਾਹਰ ਦੇ ਦਰਵਾਜ਼ੇ ਦੇ ਕੋਲ ਆ ਕੇ ਤੁਸੀਂ ਬਹਿਣਾ ਵਾ। ਤੁਸੀਂ ਜ਼ਰਾ ਜਿਹਾ ਕਮਰੇ ਦੇ ਅੰਦਰ ਚਲੇ ਗਏ ਤੇ ਮਿੱਟੀ ਤੇ ਮਰੀ ਗਰਮੀ 30 32 28 30 32 ਗਰਮੀ ਤੇ 30 32 ਕੀ ਗਰਮੀ ਹੁੰਦੀ, ਮਤਲਬ ਪੱਖੇ ਵਾਲੀ ਗਰਮੀ ਹੁੰਦੀ। ਇਹਨੇ ਮੈਨੂੰ ਕਿਹਾ ਉਸਤਾਦ ਜੀ ਉਹਦਾ ਵਿਊ ਦੇਖਣਾ। ਮੈਂ ਕਹਿੰਦਾ ਵਿਊ ਦੇਖਣਾ ਤੁਸੀਂ ਇੰਜ ਪਰਦਾ ਕਰਕੇ ਤੇ ਇੰਜ ਨਹੀਂ ਕਰੀਦਾ ਸਿਰੇ ਉਹ ਕਰਨਾ। ਯਾਹੋ ਯਾਰ ਉਸਤਾਦ ਜੀ ਮੈਂ ਤੁਹਾਨੂੰ ਦੱਸਦਾ, ਮੈਂ ਪਰਦਾ ਇੰਜ ਕੀਤਾ ਤੇ ਉਹ ਗਲੀ ਹੈ ਨਾ ਵਿੱਚ, ਗਲੀ ਦੇ ਸਾਹਮਣੇ ਦੀਵਾਰ ਆ। ਹੁਣ ਜਿਹਨੇ ਪਰਦਾ ਇੰਜ ਕਰਨਾ ਉਹਨੇ ਸਾਹਮਣਾ ਵਿਊ ਦੇਖਣਾ, ਉਹਨੇ ਇਹ ਨਹੀਂ ਦੇਖਣਾ ਕਿ ਥੱਲੇ ਕੀ ਆ। ਤੇ ਮੈਂ ਪਰਦਾ ਇੰਜ ਕੀਤਾ ਤੇ ਸਾਹਮਣੇ ਲਿਖਿਆ ਬੈਤੁਲ ਖੁਲਾ, ਉੱਪਰਾਂ ਨਾ ਕਿਤੇ ਕਿਸੇ ਦਾ ਲਿਖਿਆ ਕੋਈ ਹਿਸਾਬ ਕਿਤਾਬ, ਬੈਤੁਲ ਖੁਲਾ ਅੱਗੇ ਮਿਟਿਆ ਤੇ ਥੱਲੇ ਲਿਖਿਆ ਆਲਮ ਨਜੂਮੀ ਫਲਾਣਾ ਤੇ 4 ਤੋਂ 5 ਫੁੱਟ ਤੇ ਉਹ ਕੰਧ ਆ ਉਹ ਵਿਊ ਜਿਹੜਾ ਐ ਕਰਕੇ ਹਾਂਜੀ ਇੰਜ ਕਰਕੇ ਉੱਥੋਂ ਹੀ ਮੈਂ ਵਾਪਸ ਇੰਜ ਹੋ ਗਏ। ਦਾਨਿਸ਼ ਮੇਰਾ ਵੀਰ ਤੂੰ ਐਲੇ ਜ਼ੋਕ ਬੰਦਾ ਹੈ ਮਾਸ਼ਾਅੱਲਾ, ਤੇਰੀ ਹਰ ਪਾਸੇ ਤਾਰੀਫ ਹੁੰਦੀ। ਸਾਰਾ ਖਰਚਾ ਮਰੀ ਦਾ ਮੇਰਾ, ਆਣ ਜਾਣ ਦਾ ਮਰਜ਼ੀ ਤਾਂ ਮੇਰਾ, ਉਸ ਤੋਂ ਬਾਅਦ ਹੋਟਲ ਦਾ ਵੀ ਮੇਰਾ। ਤੂੰ ਸਿਰਫ ਵੇਖ ਕੇ ਨੁਕਸ ਕੱਢਣੇ ਉਸ ਹੋਟਲ ਚੋਂ ਬਈ ਅਗਰ ਦਾਨਿਸ਼ ਗਾਲੇ ਜੋ ਸਾਜੀ ਮੈਂ ਦੇਣ ਜਾਓ। ਐਲੇ ਜ਼ੋਕ ਬੰਦਾ ਹੈ। ਓਏ ਤੂੰ ਇਹਨੂੰ ਛੱਡ ਦੇ, ਇਹ ਸਾਲਨ ਲੈ ਕੇ ਆਏ ਇੱਕ ਹਲੀਮ ਇੱਕ ਚਨੇ। ਮੈਂ ਤੈਨੂੰ ਕਹਾਂ ਨਾ ਦਾਨਿਸ਼ ਇੱਕ ਬੁਰਕੀ ਇੱਧਰ ਲਾ ਇੱਕ ਬੁਰਕੀ ਇੱਧਰ ਲਾ, ਤੂੰ ਇੱਕ ਬੁਰਕੀ ਉਧਰੋਂ ਲਾ ਲਵੇਂ ਇੱਕ ਉਧਰੋਂ ਲਾ ਲਵੇਂ ਤੇ ਤੈਨੂੰ ਮੈਂ ਪੁੱਛਿਆ ਦੱਸ ਦੋਨਾਂ ਚੋਂ ਜ਼ਿਆਦਾ ਮਾੜਾ ਕਿਹੜਾ, ਤੂੰ ਘੰਟਾ ਸੋਚਦਾ ਰਹੇਂਗਾ।